ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ। ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 12 ਜੁਲਾਈ 2017 28 ਹਾੜ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸ ਦਈਏ ਕਿ ਜੇ ਤੁਸੀਂ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸ਼ੀਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਸ਼ੁਰੂ ਕਰਦੇ ਹਾਂ ਪ੍ਰੋਗਰਾਮ। ਜੀ ਡਾਕਟਰ ਸਾਹਿਬ, ਜਿਸ ਤਰ੍ਹਾਂ ਕਿ ਅੱਜ ਭਾਈ ਲਾਭ ਸਿੰਘ ਜੀ ਦਾ ਸ਼ਹੀਦੀ ਦਿਨ ਹੈ, ਉਸ ਬਾਰੇ ਅਸੀਂ ਵਿਚਾਰ ਚਰਚਾਵਾਂ ਕਰਾਂਗੇ ਤੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਹਰ ਸੰਘਰਸ਼ ਦੇ ਵਿੱਚ ਦੁਨੀਆ ਭਰ ਦੇ ਜਦੋਂ ਅਸੀਂ ਆਜ਼ਾਦੀ ਦੇ ਜਾਂ ਆਪਣੀ ਪਛਾਣ ਦੇ ਸੰਘਰਸ਼, ਜੰਗ, ਲੜਾਈਆਂ ਦੇਖਦੇ ਜੀ, ਬੇਸ਼ੱਕ ਉਹਨਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਲੋਕ ਆਉਂਦੇ ਨੇ। ਕਈ ਵਾਰ ਜਿਹੜੇ ਸੰਘਰਸ਼ ਕਈ ਸਦੀਆਂ ਚੱਲਦੇ ਨੇ, ਉਹਨਾਂ 'ਚ ਲੱਖਾਂ ਉਹਦੇ ਸ਼ਿਰਕਤ ਕਰਦੇ ਨੇ, ਬਹੁਤ ਮਾਰੇ ਜਾਂਦੇ ਨੇ, ਕੁਝ ਫੜੇ ਜਾਂਦੇ ਨੇ। ਲੇਕਿਨ ਕੁਛ ਲੋਕ, ਕੁਛ ਇੰਡੀਵਿਜੂਅਲ, ਕੁਛ ਸ਼ਖਸੀਅਤਾਂ ਉਸ ਸੰਘਰਸ਼ ਦੀ ਇੱਕ ਉਹ ਪਿਕਚਰ ਬਣ ਕੇ ਉੱਭਰਦੇ ਨੇ, ਜਾਂ ਉਹਨਾਂ ਨੂੰ ਉਹ ਪਛਾਣ ਮਿਲਦੀ ਹੈ ਕਿ ਉਹ ਉਸ ਸੰਘਰਸ਼ ਦੇ ਚਮਕਦੇ ਸਿਤਾਰੇ ਬਣ ਜਾਂਦੇ ਨੇ, ਜਾਂ ਉਸ ਦੇ ਲਈ ਜਿਵੇਂ ਅੰਗਰੇਜ਼ੀ ਦਾ ਸ਼ਬਦ ਆਈਕਨ ਇਸਤੇਮਾਲ ਕੀਤਾ ਜਾਂਦਾ ਹੈ। ਖਾਲਿਸਤਾਨ ਦਾ ਸੰਘਰਸ਼ ਜਿਹੜਾ ਜੂਨ 84 ਦੇ ਭਾਰਤ ਦੇ ਹਮਲੇ ਦੇ ਨਾਲ, ਫੌਜੀ ਹਮਲੇ ਦੇ ਨਾਲ ਸ਼ੁਰੂ ਹੁੰਦਾ ਹੈ। ਭਾਵੇਂ ਜੇ ਅਸੀਂ ਇਸ ਸੰਘਰਸ਼ ਦੀਆਂ ਜੜ੍ਹਾਂ ਦੇਖਣੀਆਂ ਹੋਣ ਤੇ ਫਿਰ ਅਸੀਂ 15 ਅਗਸਤ 1947, ਜੋ ਉਸ ਤੋਂ ਵੀ ਬਿਹਾਈਂਡ ਜਾਣਾ ਹੋਏ, ਤੇ 1849 ਜਦੋਂ ਕਿ ਪੰਜਾਬ ਧੋਖੇ ਨਾਲ ਸਰਕਾਰੇ ਖਾਲਸਾ ਜੀ ਉਹ ਅੰਗਰੇਜ਼ਾਂ ਨੇ ਆਪਣੇ ਪੇਟੇ ਪਾਇਆ, ਡੋਗਰਿਆਂ ਔਰ ਮਿਸ਼ਰਾਂ ਦੀ ਗਦਾਰੀ ਦੀ ਬਦੌਲਤ ਜੀ। 1947 'ਚ ਵੀ ਅਸੀਂ ਤੀਸਰੀ ਧਿਰ ਸਾਂ ਨੈਗੋਸ਼ੀਏਸ਼ਨ ਦੇ ਵੇਲੇ, ਜਦੋਂ ਕਿ ਟਰਾਂਸਫਰ ਆਫ ਪਾਵਰ, ਤਾਕਤ ਵੰਡੀ ਜਾਣੀ ਸੀ, ਦਿੱਤੀ ਜਾਣੀ ਸੀ, ਉਹ ਮੌਕਾ ਅਸੀਂ ਗਵਾਇਆ। ਲੇਕਿਨ ਇਹਦੇ ਬਾਵਜੂਦ ਇਹ ਇੱਕ ਤਜਰਬਾ ਸੀ ਇੰਡੀਅਨ ਸਟੇਟ ਦੇ ਵਿੱਚ ਰਹਿੰਦਿਆਂ ਜਸਟਿਸ ਲੈਣ ਦਾ, ਜਿਹਦੇ ਲਈ ਪੀਸਫੁਲ ਤਰੀਕੇ ਨਾਲ ਇੱਕਦਮ 15 ਅਗਸਤ 1947 ਤੋਂ ਬਾਅਦ ਹੀ ਸਾਡੀ ਲੜਾਈ ਸ਼ੁਰੂ ਹੋ ਜਾਂਦੀ ਹੈ ਇੰਡੀਅਨ ਸਟੇਟ ਦੇ ਨਾਲ ਜੀ। ਔਰ 13 ਅਪ੍ਰੈਲ 1978 ਇਸ ਸਾਰੇ ਦੌਰ ਦੇ ਵਿੱਚ ਇੱਕ ਉਹ ਵਾਟਰਸ਼ੈਡ ਹੈ ਜਿਹਦੇ 'ਚ ਕਿ ਜਿਹੜੀ ਲੜਾਈ ਇੱਕ ਪਾਸੇ ਅਸੀਂ ਭਾਰਤ ਦੇ ਵਿੱਚ ਸਵੈਮਾਨ ਦੇ ਨਾਲ ਜ਼ਿੰਦਗੀ ਜਿਉਣ ਦੇ ਲਈ ਆਪਣੀ ਸਿੱਖ ਤਹਿਜ਼ੀਬ, ਸਿੱਖ ਕਰੈਕਟਰ, ਸਿੱਖ ਹੋਂਦ ਨੂੰ ਕਾਇਮ ਰੱਖ ਕੇ ਉਸ ਸਿਸਟਮ ਦੇ ਵਿੱਚ ਕੰਟਰੀਬਿਊਟ ਕਰਨ ਦੇ ਲਈ ਜੂਝ ਰਹੇ ਸਨ, ਤੇ ਦੂਸਰੇ ਪਾਸੇ ਸਾਡਾ ਦੁਸ਼ਮਣ ਇਸ ਗੱਲ ਦੇ ਉੱਤੇ ਆਮਦਾ ਸੀ ਕਿ ਅਸੀਂ ਇਹਨਾਂ ਦਾ ਖੁਰਾ ਖੋਜ ਮਿਟਾ ਦੇਣਾ। ਔਰ ਇਹ ਗੱਲ ਬੇਸ਼ੱਕ ਜੂਨ 84 ਤੋਂ ਬਾਅਦ ਵਾਜ਼ਿਆ ਤੌਰ ਤੇ ਬਹੁਤਿਆਂ ਨੂੰ ਸਮਝ ਆਈ, ਲੇਕਿਨ ਇਸ ਦੀ ਸ਼ੁਰੂਆਤ ਅਸੀਂ ਜਦੋਂ ਕ੍ਰਿਮੀਨਲ ਟ੍ਰਾਈਬ ਦੀ ਗੱਲ ਕਰਦੇ ਹਾਂ 10 ਅਕਤੂਬਰ 1947 ਦਾ ਭਾਰਤ ਸਰਕਾਰ ਦਾ ਸਰਕੂਲਰ, ਤੇ ਉਹਦੇ ਨਾਲ ਸ਼ੁਰੂ ਹੋ ਜਾਂਦੀ। ਔਰ ਉਹਦੇ ਨਾਲ ਹੀ ਜਿਹੜਾ ਦੂਸਰਾ ਪਾਰਟ ਜਦੋਂ ਅਸੀਂ ਦੇਖਦੇ ਹਾਂ ਕਿ ਜਿਹੜੇ ਸਾਡਾ ਦੁਸ਼ਮਣ ਹੈ, ਜਿਸ ਨੇ ਬੜੀ ਚੰਗੀ ਤਰ੍ਹਾਂ ਸਿੱਖਾਂ ਦੀਆਂ ਸਟਰੈਂਥਸ ਔਰ ਵੀਕਨੈਸਿਸ, ਸਾਡੀ ਤਾਕਤ ਕੀ ਹੈ, ਕਮਜ਼ੋਰੀਆਂ ਕੀ ਨੇ, ਉਹਨਾਂ ਨੂੰ ਐਨਾਲਾਈਜ਼ ਕੀਤਾ। ਔਰ ਗੁਰੂ ਗ੍ਰੰਥ ਔਰ ਗੁਰੂ ਪੰਥ, ਇਹ ਦੋ ਪਿੱਲਰ, ਉਹ ਦੋ ਮਜ਼ਬੂਤ ਥੰਮਲੇ ਜਿਨ੍ਹਾਂ ਦੇ ਉੱਤੇ ਸਿੱਖੀ ਦੀ ਇਮਾਰਤ ਹੈ, ਉਹਨਾਂ ਨੂੰ ਦੋਨਾਂ ਨੂੰ ਹੀ ਉਹਨਾਂ ਨੇ ਜਿਹੜਾ ਇਮੀਡੀਏਟਲੀ ਟਾਰਗੇਟ ਕੀਤਾ। ਗੁਰੂ ਪੰਥ ਨੂੰ ਕ੍ਰਿਮੀਨਲ ਟ੍ਰਾਈਬ ਐਲਾਨ ਕੇ, ਜਦੋਂ ਤੁਸੀਂ ਜ਼ਰਾਇਮ ਪੇਸ਼ਾ ਕਬੀਲਾ ਬਣਾਉਂਦੇ ਹੋ ਤੇ ਫਿਰ ਜ਼ਰਾਇਮ ਪੇਸ਼ਾ ਨੂੰ ਕਾਬੂ ਕਰਨ ਦੇ ਲਈ ਤੁਹਾਨੂੰ ਕੁਝ ਵੀ ਕਰਨਾ ਪੈਂਦਾ, ਉਹ ਜਸਟੀਫਾਈ ਹੁੰਦਾ ਕਿਉਂਕਿ ਤੁਸੀਂ ਇਹ ਡਿਕਲੇਅਰ ਕੀਤਾ ਹੈ ਕਿ ਬਈ ਦੇ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਸ ਟੂ ਦਾ ਲਾ ਅਬਾਈਡਿੰਗ ਹਿੰਦੂਜ਼, ਕਿ ਜਿਹੜੇ ਕਾਨੂੰਨ ਨੂੰ ਮੰਨਣ ਵਾਲੇ ਹਿੰਦੂ ਨੇ ਉਹਨਾਂ ਦੇ ਲਈ ਖਤਰਾ ਹੈ। ਹੁਣ ਇੱਕ ਪਾਸੇ ਇਸ ਗੱਲ ਦੀ ਸਮਝ ਤਾਂ ਸਾਡੇ ਬਹੁਤਿਆਂ ਨੂੰ ਆ ਗਈ। ਜੂਨ 84 ਨੇ ਬਿਲਕੁਲ ਸਪਸ਼ਟ ਕਰ ਦਿੱਤਾ ਹੈ ਕਿ ਕਿਵੇਂ ਸਿੱਧੀ ਨਸਲਕੁਸ਼ੀ ਦਾ ਜਿਹੜਾ ਉਹਨਾਂ ਦਾ ਸਰਕੂਲਰ ਬਾਤਚੀਤ ਰਾਹੀਂ ਔਰ ਨਸਲਕੁਸ਼ੀਆਂ ਰਾਹੀਂ ਸ਼ੁਰੂ ਹੋਇਆ। ਪਰ ਇਹ ਜਿਹੜਾ ਲੁਕਵਾਂ ਵਾਰ ਸੀ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਨੂੰ ਚੈਲੰਜ ਕਰਵਾਉਣ ਦਾ, ਗੁਰੂ ਡੰਮ ਖੜਾ ਕਰਨ ਦਾ, ਜਿਹੜਾ ਕਿ ਇੱਕਦਮ ਬਾਅਦ ਹੀ 47 ਤੋਂ ਬਾਅਦ ਜਿਹੜੇ ਇਹਨਾਂ ਦੇ ਮਾਈਨੋਰਿਟੀ ਵੈਲਫੇਅਰ
ਮਿਨਿਸਟਰੀਜ਼ ਜਾਂ ਪੋਰਟਫੋਲੀਓ ਸੀ, ਉਹਨਾਂ ਨੇ ਜਿਸ ਤਰੀਕੇ ਨਾਲ ਨਰਕਧਾਰੀਆਂ ਨੂੰ ਪ੍ਰਮੋਟ ਕੀਤਾ ਜੀ, ਰਾਧਾ ਸਵਾਮੀਆਂ ਨੂੰ ਪ੍ਰਮੋਟ ਕੀਤਾ, 1950 60 ਚ ਬੜੀ ਤੇਜ਼ੀ ਦੇ ਨਾਲ ਜਿਹੜੇ ਨੇ ਨਰਕਧਾਰੀਆਂ ਦੇ ਜਿਹੜੇ ਨੇ ਡੇਰੇ ਪੰਜਾਬ ਭਰ ਚ ਖੜੇ ਕੀਤੇ, ਬਾਹਰ ਇਹਨਾਂ ਦੀਆਂ ਐਮਬੈਸੀਆਂ, ਕੌਂਸੂਲੇਟ ਉਹਨਾਂ ਨੂੰ ਵੈਲਕਮ ਕਰਦੇ ਸੀ। ਸੋ ਇਸ ਸਭ ਦੀ ਇਹ ਜਿਹੜਾ ਰਾਧਾ ਸਵਾਮੀ, ਨਰਕਧਾਰੀ, ਡੇਰਾਵਾਦ ਔਰ ਈਵਨ ਜਿਹੜਾ ਬਹੁਤ ਸਾਰੇ, ਹੁਣ ਮੈਂ ਜੇ ਨਾਂ ਲਵਾਂ ਤਾਂ ਕੋਈ ਸਾਡੇ ਐਡਮਾਇਰਰ ਵੀ ਨਾਰਾਜ਼ ਹੋ ਜਾਂਦੇ ਨੇ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਤਿਹਾਸਕ ਗੁਰਦੁਆਰੇ ਅਕਾਲੀਆਂ ਦੇ ਕੋਲ ਸਨ ਔਰ ਇਹਨਾਂ ਨੇ ਪ੍ਰਾਈਵੇਟ ਡੇਰਿਆਂ ਨੂੰ, ਜਿਨ੍ਹਾਂ ਦੀ ਕਮਾਂਡ ਫਿਰ ਬਾਅਦ ਕਾਫੀ ਸਮਾਂ ਬਾਅਦ ਬੂਟਾ ਸਿੰਘ ਦੇ ਕੋਲ ਰਹੀ, ਕਿ ਕਿਵੇਂ ਉਹਨਾਂ ਨੇ, ਕਾਂਗਰਸ ਨੇ ਆਪਣੇ ਜਿਹੜੇ ਨੇ ਉਹ ਟਿਕਾਣੇ ਬਣਾਏ ਔਰ ਉਹਨਾਂ ਡੇਰਿਆਂ ਨੂੰ ਪ੍ਰਮੋਟ ਕੀਤਾ, ਇੱਕ ਵੱਖਰਾ ਚੈਪਟਰ ਹੈ। 13 ਅਪ੍ਰੈਲ 1978 ਇੱਕ ਉਹ ਵਾਟਰਸ਼ੈਡ ਸੀ ਜਿੱਦਨ ਕਿ ਵਿਸਾਖੀ ਵਾਲੇ ਦਿਨ ਪੰਜਾਬ 'ਚ ਬਾਦਲ ਦੀ ਸਰਕਾਰ ਦੇ ਹੁੰਦੇ ਆ ਅੰਮ੍ਰਿਤਸਰ ਸ਼ਹਿਰ, ਸਿੱਖਾਂ ਦੀ ਰਾਜਧਾਨੀ, ਰੂਹਾਨੀ ਰਾਜਧਾਨੀ, ਉਸ ਦੇ ਉੱਤੇ ਨਰਕਧਾਰੀਆਂ ਦਾ ਆ ਕੇ ਧਾਵਾ ਬੋਲਣਾ, ਸ਼ਹੀਦ ਭਾਈ ਫੌਜਾ ਸਿੰਘ ਔਰ ਇਹ 13 ਸਿੰਘਾਂ ਦਾ ਸ਼ਹੀਦ ਹੋਣਾ। ਸੋ ਇਹ ਪਾਰਟ ਇੱਕ ਬਿਗਨਿੰਗ ਸੀ ਔਰ ਇਸ ਪੀਰੀਅਡ 'ਚ ਵੀ 78 ਤੋਂ 84 ਤੱਕ ਦਾ ਅਸੀਂ ਪੀਰੀਅਡ ਜਦੋਂ ਦੇਖਦੇ ਕਿ ਉਹ ਨਰਕਧਾਰੀ ਜਿਹੜੇ ਨੇ ਉਹ ਸਾਰੇ ਬਰੀ ਹੋ ਜਾਂਦੇ ਨੇ ਔਰ ਰਾਦਰ ਉਹਨਾਂ ਦੇ ਖਿਲਾਫ, ਜਿਹੜੇ ਸਿੰਘਾਂ ਦੇ ਖਿਲਾਫ ਜੱਜ ਕਾਮੈਂਟ ਕਰਦੇ ਨੇ ਜੀ ਉੱਥੇ ਲੈਣ ਕੀ ਗਏ ਸੀ। ਇਹ ਉਹ ਦੌਰ ਹੈ ਜਦੋਂ ਪੰਜਾਬ ਦਾ ਇਹ ਆਰੀਆ ਸਮਾਜੀ ਮੀਡੀਆ, ਜਗਤ ਨਾਰਾਇਣ, ਉਹਦਾ ਮੁੰਡਾ ਰਮੇਸ਼ ਚੰਦਰ ਔਰ ਉਹਨਾਂ ਸਾਰਿਆਂ ਦਾ ਕੀ ਡਰਟੀ ਰੋਲ ਰਿਹਾ, ਇਹ ਬਹੁਤ ਸਾਰੇ ਵੇਰਵੇ ਸਾਡੇ ਸਾਹਮਣੇ। ਹੁਣ ਇਸ ਦੌਰ ਦੇ ਵਿੱਚ ਅਸੀਂ ਇਹ ਦੇਖਦੇ ਹਾਂ, ਜਦੋਂ ਅਸੀਂ ਆਈਕੋਨਿਕ ਫਿਗਰਸ ਦੀ ਗੱਲ ਕਰਦੇ, ਬੇਸ਼ੱਕ ਬਹੁਤ ਸਾਰੇ ਸਿੱਖ ਪੰਜਾਬ ਪੁਲਿਸ ਵੀ ਸਰਵ ਕਰਦੇ ਸੀ, ਭਾਰਤੀ ਫੌਜ 'ਚ ਵੀ ਸਰਵ ਕਰਦੇ ਸੀ, ਲੇਕਿਨ ਉਹਨਾਂ ਦੇ ਵਿੱਚ ਉਹ ਜਿਉਂਦੀ ਜ਼ਮੀਰ ਵਾਲੇ ਵੀ ਨਿਕਲੇ, ਉਹ ਨੌਜਵਾਨ ਜਿਨ੍ਹਾਂ ਦਾ ਬੇਸ਼ੱਕ ਆਪਣਾ ਜੀਵਨ ਉਹਨਾਂ ਦੇ ਸਾਹਮਣੇ ਸੀ, ਉਹਨਾਂ ਦਾ ਕੈਰੀਅਰ ਸੀ, ਉਹਨਾਂ ਦੇ ਕੋਲ ਜਿਹੜਾ ਪਰਿਵਾਰਕ ਜ਼ਿੰਦਗੀ ਸੀ, ਪਰ ਜਦੋਂ ਉਹਨਾਂ ਨੇ ਦੇਖਿਆ ਕਿ ਵੀ ਇਹ ਕਿਵੇਂ ਬੜੇ ਵਿਉਂਤਬੱਧ ਤਰੀਕੇ ਦੇ ਨਾਲ ਗੁਰੂ ਗ੍ਰੰਥ ਔਰ ਗੁਰੂ ਪੰਥ ਤੇ ਹਮਲੇ ਹੋ ਰਹੇ ਨੇ, ਤੇ ਉਹਨਾਂ ਨੂੰ ਇਹ ਲੱਗਾ ਕਿ ਭਾਈ ਧਿਕਾਰ ਹੈ ਸਾਡੇ ਜੀਵਨ ਤੇ, ਅਸੀਂ ਦੁਨਿਆਵੀ ਸੁੱਖ ਜਾਂ ਗ੍ਰਸਤੀ ਜਾਂ ਆਪਣੇ ਕਿੱਤੇ ਵੱਲ ਰਹੀਏ, ਔਰ ਉਹਨਾਂ ਨੇ ਉਸ ਸਾਰੇ ਨੂੰ ਲੱਤ ਮਾਰ ਕੇ ਆਪਣਾ ਆਪਾ ਜਿਹੜਾ ਪੰਥਕ ਸੇਵਾ ਦੇ ਪਿੜ ਵਿੱਚ ਹਵਾਲੇ ਕੀਤਾ। ਔਰ ਫਿਰ ਕੱਲਾ ਹਵਾਲੇ ਨਹੀਂ ਕੀਤਾ, ਉਹਨਾਂ ਨੇ ਉਸ ਸੰਘਰਸ਼ ਦੇ ਵਿੱਚ ਵੀ ਬੁਲੰਦੀਆਂ ਨੂੰ ਛੋਇਆ। ਔਰ ਜਦੋਂ ਮੈਂ ਆਈਕੋਨਿਕ ਫਿਗਰ ਦੀ ਗੱਲ ਕੀਤੀ ਹੈ ਜਾਂ ਜਿਨ੍ਹਾਂ ਨੂੰ ਗੁਰੂ ਨੇ ਵਡਿਆਈ ਦੇਣੀ ਹੁੰਦੀ ਹੈ, ਤੇ ਉਹਨਾਂ ਆਈਕੋਨਿਕ ਫਿਗਰਸ ਦੇ ਵਿੱਚ ਇੱਕ ਉਹ ਜਿਸ ਦੇ ਸਿਰ ਤੇ ਸਤਿਗੁਰੂ ਦਾ ਹੱਥ ਸੀ, ਜਿਨ੍ਹਾਂ ਦਾ ਜ਼ਿਕਰ ਤੁਸੀਂ ਬਿਗਨਿੰਗ ਦੇ ਵਿੱਚ ਕੀਤਾ ਹੈ, ਜਨਰਲ ਲਾਭ ਸਿੰਘ। ਉਹਨਾਂ ਦਾ ਨਾਂ ਉਸ ਖਾਲਿਸਤਾਨੀ ਗਗਨ ਦੇ ਵਿੱਚ ਉਸ ਰੋਸ਼ਨ ਸਿਤਾਰੇ ਵਾਂਗ ਹੈ, ਜਿਨ੍ਹਾਂ ਨੇ ਇੱਕ ਬੜਾ ਆਦਰਸ਼ਮਈ ਜੀਵਨ ਜੀਵਿਆ, ਜਿਨ੍ਹਾਂ ਦੇ ਸਾਹਮਣੇ ਵੱਡਾ ਆਦਰਸ਼ ਸੀ, ਜਿਨ੍ਹਾਂ ਨੇ ਵੱਡਾ ਤਿਆਗ ਕੀਤਾ ਔਰ ਪੰਜਾਬ ਪੁਲਿਸ ਦੇ ਵਿੱਚ ਉਹਨਾਂ ਨੂੰ ਜਿਹੜਾ ਉਹ ਚੰਗੀ ਉਹਨਾਂ ਦੀ ਨੌਕਰੀ ਸੀ, ਚੰਗੇ ਕੈਡਟ ਦੇ ਤੌਰ ਦੇ ਉੱਤੇ ਉਹਨਾਂ ਨੇ ਬੈਸਟ ਕੈਡਟ ਐਵਾਰਡ ਸੀ ਉਹਨਾਂ ਦੇ ਕੋਲ, ਔਰ ਉਹ ਗ੍ਰਸਤੀ ਸਨ। ਉਹਨਾਂ ਦੇ ਘਰੋਂ ਭੈਣ ਜੀ ਦਵਿੰਦਰ ਕੌਰ, ਉਹਨਾਂ ਦੇ ਬੇਟੇ ਰਾਜੇਸ਼ਵਰ ਸਿੰਘ, ਪ੍ਰਦੀਪ ਸਿੰਘ ਕਾਫੀ ਸਮਾਂ ਇੱਥੇ ਨਿਊਯਾਰਕ 'ਚ ਰਹੇ ਔਰ ਅੱਜ ਕੱਲ੍ਹ ਉਹ ਡਾਲਸ ਟੈਕਸਸ 'ਚ ਸੈਟਲ ਹੋਏ ਨੇ ਆਪਣੇ ਬੱਚਿਆਂ ਦੇ ਨਾਲ। ਔਰ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, 12 ਜੁਲਾਈ ਦਾ ਉਹ ਦਿਨ ਹੈ ਕਿ 12 ਜੁਲਾਈ 1988 ਨੂੰ ਟਾਂਡਾ ਸ਼ਹਿਰ ਦੇ ਨੇੜੇ ਜਨਰਲ ਲਾਭ ਸਿੰਘ ਦਾ ਪੁਲਿਸ ਮੁਕਾਬਲਾ ਬਣਾਇਆ ਗਿਆ, ਕਿਉਂਕਿ ਬਹੁਤ ਸਾਰੀ ਕਹਾਣੀ ਪੁਲਿਸ ਮੁਕਾਬਲਾ ਹੋਇਆ ਨਹੀਂ, ਜੇ ਮੁਕਾਬਲਾ ਹੁੰਦਾ ਤਾਂ ਫਿਰ ਕਹਾਣੀ ਹੋਰ ਹੁੰਦੀ। ਔਰ ਇਸ ਦੇ ਉੱਤੇ ਹਮੇਸ਼ਾ ਇੱਕ ਮਿਸਟਰੀ ਦੀ, ਇੱਕ ਰਹੱਸ ਦੀ ਚਾਦਰ ਹੈ ਅਜੇ ਤੱਕ ਕਿ ਉਸ ਸ਼ਹਾਦਤ ਦੇ ਪਿੱਛੇ ਕੌਣ ਸੀ, ਕਿਸ ਕਿਸਮ ਦੀ ਮੁਖਬਰੀ ਹੋਈ ਔਰ ਕੀ ਹੋਇਆ, ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ। ਔਰ ਅੱਜ ਜਦੋਂ ਅਸੀਂ ਇਹ ਗੱਲਬਾਤ ਵੀ ਕਰ ਰਹੇ ਹਾਂ, ਕਿਉਂਕਿ ਆਲਰੇਡੀ ਪੰਜਾਬ ਦੇ ਵਿੱਚ ਭਾਰਤੀ ਕਬਜ਼ੇ ਵਾਲੇ ਪੰਜਾਬ 'ਚ ਅਗਲਾ ਦਿਨ ਚੜ੍ਹ ਚੁੱਕਾ ਹੈ। ਅੱਜ 12 ਜੁਲਾਈ ਨੂੰ ਉਹਨਾਂ ਦੇ ਜ਼ੱਦੀ ਪਿੰਡ, ਡਿਸਟ੍ਰਿਕਟ ਅੰਮ੍ਰਿਤਸਰ ਦਾ ਪਿੰਡ ਪੰਜਵੜ, ਜਿੱਥੇ ਜਨਰਲ ਲਾਭ ਸਿੰਘ ਜੀ ਦਾ ਜਨਮ ਹੋਇਆ, ਉੱਥੇ ਬਹੁਤ ਵੱਡਾ ਸਮਾਗਮ ਜਿਹੜਾ ਹਰ ਸਾਲ ਕੀਤਾ ਜਾਂਦਾ ਹੈ। ਭੈਣ ਜੀ ਦਵਿੰਦਰ ਕੌਰ ਇੱਥੋਂ ਜਾਂਦੇ ਨੇ ਔਰ ਬੜੀ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਉੱਥੇ ਸ਼ਮੂਲੀਅਤ ਕਰਦੀਆਂ ਨੇ ਔਰ ਅੱਜ ਵੀ ਜਿਹੜਾ ਉੱਥੇ ਬਹੁਤ ਵੱਡਾ ਸਮਾਗਮ ਹੋਇਆ। ਔਰ ਇਹ ਪੰਜਵੜ ਇਤਿਹਾਸਕ ਪਿੰਡ ਹੈ। ਜਦੋਂ ਅਸੀਂ 12 ਮਿਸਲਾਂ ਦਾ ਜ਼ਿਕਰ ਕਰਦੇ ਹਾਂ ਤਾਂ ਇੱਕ ਬੜੀ ਪਾਵਰਫੁਲ ਮਿਸਲ ਭੰਗੀਆਂ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਔਰ ਉਹਨਾਂ ਦੇ ਕੋਲ, ਜਿਨ੍ਹਾਂ ਕੋਲ 10,000 ਤੋਂ ਜ਼ਿਆਦਾ ਘੋੜ ਚੜੇ ਹਮੇਸ਼ਾ ਮੌਜੂਦ ਸਨ। ਔਰ ਜਦੋਂ ਅਸੀਂ
ਮਿਸਲਾਂ ਦੇ ਵਿੱਚ ਬੇਸ਼ੱਕ ਫਾਈਨਲੀ ਲਾਹੌਰ ਤੇ ਸ਼ੁਕਰ ਚੱਕੀਆ ਮਿਸਲ ਦੇ ਮਹਾਰਾਜਾ ਰਣਜੀਤ ਸਿੰਘ ਕਾਬਜ਼ ਹੋਏ 1799 ਦੇ ਵਿੱਚ, ਲੇਕਿਨ 1763-64 ਤੋਂ ਲੈ ਕੇ 1799 ਤੱਕ ਲਾਹੌਰ ਦੇ ਉੱਤੇ ਭੰਗੀ ਸਰਦਾਰਾਂ ਦਾ ਕਬਜ਼ਾ ਸੀ। ਬੜੇ ਪਾਵਰਫੁਲ ਇਹ ਤਿੰਨ ਜਿਹੜੇ ਭਰਾ ਸੋਭਾ ਸਿੰਘ, ਗੁੱਜਰ ਸਿੰਘ, ਲਹਿਣਾ ਸਿੰਘ, ਜਿਹੜੇ ਭੰਗੀ ਸਰਦਾਰ ਸ਼ਾਇਦ ਪਤਾ ਨਹੀਂ ਭਰਾ ਸਨ ਕਿ ਨਹੀਂ, ਲੇਕਿਨ ਇਹ ਮੁਖੀ ਸਨ ਜਿਨ੍ਹਾਂ ਨੇ ਲਾਹੌਰ ਨੂੰ ਕੀਤਾ। ਔਰ ਇਸੇ ਤਰ੍ਹਾਂ ਉਹਨਾਂ ਨੇ ਜਿਹੜੀ ਤੋਪ ਜ਼ਮਜ਼ਮ ਜਿਹਨੂੰ ਕਹਿੰਦੇ ਸੀ ਉਹ ਵੀ ਖੋਈ ਹੋਈ ਸੀ, ਜਿਹੜੀ ਭੰਗੀਆਂ ਵਾਲੀ ਤੋਪ ਵੱਜਦੀ ਔਰ ਅੱਜ ਵੀ ਲਾਹੌਰ ਦੇ ਵਿੱਚ ਐਟ ਡਿਸਪਲੇ ਹੈ। ਔਰ ਇਹ ਬੜੇ ਬਹਾਦਰ ਸਨ। ਹਮੇਸ਼ਾ ਜਦੋਂ ਅਸੀਂ ਕਸੂਰ ਦੇ ਉਸਮਾਨ ਖਾਨ ਦੀ ਉਸ ਵਾਕਿਆ ਦਾ ਜ਼ਿਕਰ ਕਰਦੇ ਹਾਂ ਕਿ ਕਿਵੇਂ ਇੱਕ ਪੰਡਤ ਨੇ ਆ ਕੇ ਜਿਹੜਾ ਅਕਾਲ ਤਖਤ ਸਾਹਿਬ ਦੇ ਅੱਗੇ ਬ੍ਰਾਹਮਣ ਫਰਿਆਦੀ ਹੋਇਆ ਸੀ ਕਿ ਮੇਰੀ ਪੰਡਤਾਣੀ ਲੈ ਗਿਆ ਉਸਮਾਨ ਖਾਨ, ਸੋ ਉਹ ਉਦੋਂ ਵੀ ਲੀਡ ਜਿਹੜੀ ਉਹਨਾਂ ਭੰਗੀ ਸਰਦਾਰਾਂ ਦੀ ਸੀ। ਸੋ ਜਦੋਂ ਅਸੀਂ ਅੱਜ ਦੇ ਆਪਣੇ ਯੋਧਿਆਂ ਦੀ ਗੱਲ ਕਰਦੇ ਹਾਂ, ਆਪਣੇ ਸ਼ਹੀਦਾਂ ਦੀ ਗੱਲ ਕਰਦੇ ਹਾਂ, ਤੇ ਫਿਰ ਉਹਨਾਂ ਦੇ ਨਾਲ ਜੁੜਿਆ ਹੋਇਆ ਬਹੁਤ ਅਮੀਰ ਸਿੱਖੀ ਵਿਰਸਾ ਹੈ, ਉਹਨਾਂ ਯੋਧਿਆਂ ਦਾ ਵਿਰਸਾ। ਔਰ ਇਹ ਸਾਰੀ ਬੈਲਟ ਜਿਹੜੀ ਹੈ ਇਹਨਾਂ ਦੀਆਂ ਬਹੁਤ ਵੱਡੀਆਂ ਕੁਰਬਾਨੀਆਂ ਨੇ। ਔਰ ਉਸ ਪੰਜਵੜ ਦੇ ਇਤਿਹਾਸਕ ਪਿੰਡ ਦੇ ਵਿੱਚ ਹੀ ਇਹ ਸਾਡੇ ਮਹਾਨ ਜਰਨੈਲ ਲਾਭ ਸਿੰਘ, ਜਿਨ੍ਹਾਂ ਦਾ ਬਚਪਨ ਦਾ ਨਾਂ ਸੁਖਦੇਵ ਸਿੰਘ, ਔਰ ਉਹਨਾਂ ਨੂੰ ਜਿਵੇਂ ਸੁਖਦੇਵ ਸਿੰਘ ਦਾ ਹਰਜਿੰਦਰ ਸਿੰਘ ਦਾ ਨਿਕਨੇਮ ਜਿੰਦਾ ਬਣ ਜਾਂਦਾ, ਸੁਖਦੇਵ ਸਿੰਘ ਦਾ ਸੁੱਖਾ ਬਣ ਜਾਂਦਾ। ਔਰ ਜਦੋਂ ਪੰਜਾਬ ਪੁਲਿਸ ਬਤੌਰੇ ਸਿਪਾਹੀ ਭਰਤੀ ਹੋਏ ਤੇ ਸੁੱਖਾ ਸਿਪਾਹੀ ਕਰਕੇ ਜਾਣੇ ਜਾਂਦੇ ਸੀ। ਔਰ ਬੜੇ ਹਰਮਨ ਪਿਆਰੇ ਔਰ ਜਿਸ ਨੂੰ ਤੁਸੀਂ ਕਹੋ ਕਿ ਵੀ ਹਰ ਇੱਕ ਦਾ ਦਿਲ ਮੋਹਣ ਵਾਲਾ, ਇਸ ਕਿਸਮ ਦੇ ਇਹਨਾਂ ਦਾ ਸੁਭਾਅ ਸੀ। ਹੁਣ ਜਦੋਂ ਅਸੀਂ ਸ਼ਹੀਦ ਭਾਈ ਫੌਜਾ ਸਿੰਘ ਦਾ ਜ਼ਿਕਰ ਕੀਤਾ, ਉਹਨਾਂ ਦੀ ਕੁਰਬਾਨੀ, ਔਰ ਉਸ ਤੋਂ ਬਾਅਦ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦਾ ਸੀਨ ਦੇ ਉੱਤੇ ਉਭਰਨਾ, ਔਰ ਕਿਵੇਂ ਉਹਨਾਂ ਨੇ ਬਦਲਾ ਭਾਈ ਸਿੱਖੀ ਦਾ ਜਿਹੜਾ ਵੀ ਹਥਿਆਰ ਰੱਖ ਕੇ ਅਸੀਂ ਕਿਸੇ ਬੇਗੁਨਾਹ ਨੂੰ ਮਾਰਨਾ ਨਹੀਂ, ਪਰ ਜੇ ਅਸੀਂ ਹਥਿਆਰ ਰੱਖ ਕੇ ਇਨਸਾਫ ਨਹੀਂ ਲੈਂਦੇ ਔਰ ਜਿਹੜਾ ਫਿਰ ਵੀ ਇਹ ਜਿਹੜਾ ਸਾਡਾ ਇਹ ਸਿੱਖ ਕਰੈਕਟਰ ਨਹੀਂ। ਸੋ ਇਹ ਆਵਾਜ਼ ਬੜੀ ਦੇਰ ਬਾਅਦ ਪੰਜਾਬ ਦੀ ਫਿਜ਼ਾ 'ਚ, ਸ਼ਾਇਦ 1.5 ਸਦੀ ਬਾਅਦ ਹੀ ਜੇ ਕਹਿਣਾ ਹੋਏ, ਉਸ ਧਰਤੀ ਦੇ ਉੱਤੇ ਗੂੰਜੀ। 1849 ਤੋਂ ਬਾਅਦ ਪਹਿਲੀ ਵਾਰ ਕਿਉਂਕਿ ਬਹੁਤ ਸਾਰੀ ਜਿਹੜੀ ਜਦੋਂ ਅਸੀਂ ਆਜ਼ਾਦੀ ਲਹਿਰ ਪਾਈ, ਮਹਾਰਾਜ ਸਿੰਘ ਅਸੀਂ ਸਿੱਖ ਰਾਜ ਦੇ ਉਸ ਸ਼ਹੀਦ ਜਾਂ ਯੋਧੇ ਕਹਿ ਸਕਦੇ ਹਾਂ, ਪਰ ਬਹੁਤ ਸਾਰੀ ਜਿਹੜੀ ਮੂਵਮੈਂਟ ਸੀ, ਫਿਰ ਕੂਕਾ ਮੂਵਮੈਂਟ ਹੋਏ, ਗਦਰ ਮੂਵਮੈਂਟ ਹੋਏ, ਜਾਂ ਭਗਤ ਸਿੰਘ ਔਰ ਦੂਸਰੇ ਪੀਰੀਅਡ ਹੋਣ, ਉਹ ਇੰਡੀਅਨ ਨੈਸ਼ਨਲਿਜ਼ਮ ਦੇ ਖਾਤੇ 'ਚ ਜਾਂਦੀ ਹੈ। ਬੱਬਰ ਅਕਾਲੀਆਂ ਦੀ ਮੂਵਮੈਂਟ ਜਿਹੜੀ ਹੈ ਉਹ ਮੁਖਬਰਾਂ ਨੂੰ ਸੋਧਣ ਔਰ ਆਜ਼ਾਦੀ ਵਾਲੀ ਉਹ ਜਾਂਦੀ ਹੈ। ਲੇਕਿਨ ਪਹਿਲੀ ਵਾਰ ਸਿੱਖ ਰਾਜ ਦੀ ਗੱਲ, ਸਿੱਖਾਂ ਦੇ ਉਸ ਹੱਕਾਂ ਦੀ ਗੱਲ, ਔਰ ਸਿੱਧੇ ਤੌਰ ਤੇ ਵੰਗਾਰ ਦੇ ਨਾਲ ਦੁਸ਼ਮਣ ਨੂੰ ਦੱਸਣ ਦੀ ਗੱਲ, ਇਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਜ਼ਿੰਮੇ ਆਈ। ਔਰ ਇਹ ਜਦੋਂ ਤੁਸੀਂ ਜਿਨ੍ਹਾਂ ਨੂੰ ਤੁਸੀਂ ਯੁੱਗ ਪੁਰਸ਼ ਕਹਿੰਦੇ ਹੋ, ਜਾਂ ਜਿਨ੍ਹਾਂ ਨੇ ਜ਼ਮਾਨੇ ਨੂੰ, ਜਿਨ੍ਹਾਂ ਬਾਰੇ ਅਕਸਰ ਸਾਡੇ ਜ਼ਮਾਨੇ 'ਚ ਜਦੋਂ ਐਸੇ ਲਿਖੇ ਜਾਂਦੇ ਸੀ, ਖਾਸ ਤੌਰ ਤੇ ਇੱਕ ਸ਼ੇਅਰ ਕੋਟ ਹੁੰਦਾ ਸੀ ਕਿ ਲੋਗ ਕਹਤੇ ਹੈ ਬਦਲਤਾ ਹੈ ਜ਼ਮਾਨਾ ਅਕਸਰ, ਮਰਦ ਉਹ ਹੈ ਜੋ ਜ਼ਮਾਨੇ ਕੋ ਬਦਲ ਦੇਤੇ ਹੈ। ਕਹਿੰਦੇ ਜੀ ਜ਼ਮਾਨਾ ਹੈ ਜੀ, ਜ਼ਮਾਨੇ ਨਾਲ ਚੱਲਣਾ ਪੈਂਦਾ ਜੀ, ਜ਼ਮਾਨੇ ਨਾਲ ਨਾ ਚੱਲੀਏ ਜੀ ਫਿਰ ਕਿਵੇਂ ਸਰਵਾਈਵ ਕਰੇਗਾ। ਲੋग कहते हैं बदलता है जमाना अक्सर, ਮਰਦ ਉਹ ਹੈ ਜੋ ਜ਼ਮਾਨੇ ਕੋ ਬਦਲ ਦੇਤੇ। ਉਹ ਉਹਨਾਂ ਨੂੰ ਅਸੀਂ ਯੁੱਗ ਪੁਰਸ਼ ਕਹਿੰਦੇ। ਯੁੱਗ ਪੁਰਸ਼ ਦਾ ਮਤਲਬ ਹੀ ਇਹ ਹੈ ਕਿ ਜਿਨ੍ਹਾਂ ਦੀ ਸ਼ਖਸੀਅਤ, ਜਿਨ੍ਹਾਂ ਦਾ ਅਮਲ, ਜਿਨ੍ਹਾਂ ਦੀ ਕਥਨੀ ਤੇ ਕਰਨੀ ਇੰਨੀ ਮੁਕੰਮਲ ਹੁੰਦੀ ਹੈ ਕਿ ਉਹ ਉਸ ਯੁੱਗ ਦੇ ਉੱਤੇ ਹੀ, ਉਸ ਜ਼ਮਾਨੇ ਦੇ ਉੱਤੇ ਹੀ ਇੰਨੀ ਵੱਡੀ ਛਾਪ ਛੱਡਦੇ ਨੇ ਕਿ ਜ਼ਮਾਨੇ ਨੂੰ ਆਪਣੀ ਚਾਲ ਭੁੱਲ ਜਾਂਦੀ ਹੈ ਤੇ ਉਹ ਉਸ ਚਾਲ ਨੂੰ ਫੜ ਲੈਂਦਾ ਜਿਹੜੀ ਕਿ ਉਸ ਯੁੱਗ ਪੁਰਸ਼ ਦੀ ਸੀ। ਔਰ ਸੰਤ ਪਿੰਡਾਂ ਵਾਲੇ ਇਸ ਕਿਸਮ ਦੀ ਸ਼ਖਸੀਅਤ ਜਿਹੜਾ ਉਹਨਾਂ ਦੇ ਸੰਪਰਕ 'ਚ ਆਇਆ, ਜਿਸ ਨੇ ਉਹਨਾਂ ਦਾ ਸਾਥ ਮਾਣਿਆ, ਜਿਨ੍ਹਾਂ ਨੇ ਉਹਨਾਂ ਦੇ ਬੋਲ ਸੁਣੇ। ਔਰ ਅੱਜ ਜਦੋਂ ਅਸੀਂ ਦੇਖਦੇ ਹਾਂ ਜੂਨ 84 ਨੂੰ ਵੀ 33 ਵਰੇ ਬੀਤ ਗਏ ਨੇ, ਉਹਨਾਂ ਦੀਆਂ ਸਪੀਚਸ, ਉਹਨਾਂ ਦੇ ਉਪਦੇਸ਼ ਅੱਜ ਵੀ ਉਵੇਂ ਹੀ ਝੰਜੋੜਦੇ ਨੇ, ਪਰ ਗੱਲ ਸਾਫ਼ ਦਿਲ ਵੱਲ। ਜਿਵੇਂ ਜਦੋਂ ਅਸੀਂ ਸਿੱਖੀ ਦੀ ਗੱਲ ਕਰਦੇ ਹਾਂ ਕਿ ਵੀ ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧੈ ਕੋ ਜਾਓ, ਜਿਵੇਂ ਕੋਈ ਵੀ ਭਾਂਡਾ ਜਿਹੜਾ ਜਦੋਂ ਤੱਕ ਉਹਨੂੰ ਧੁੱਪ ਦੇ ਕੇ ਸਾਫ਼ ਕਰਕੇ ਉਸ ਦੇ ਵਿੱਚ ਤੁਸੀਂ ਉਹਨੂੰ ਨਹੀਂ ਜਮਾਉਂਦੇ ਦੁੱਧ ਨੂੰ, ਤੇ ਉਹ ਦਹੀਂ ਨੇ ਨਹੀਂ ਜੰਮਣਾ, ਦੁੱਧ ਨੇ ਵੀ ਖਰਾਬ ਹੋਣਾ। ਔਰ ਉਸ ਲਈ ਜਿਹੜੀਆਂ ਸਾਫ਼ ਰੂਹਾਂ ਨੇ, ਜਿਹੜੀਆਂ ਇਮਾਨਦਾਰ ਨੇ, ਭਾਵੇਂ ਉਹ ਕਿਸੇ ਪਾਸੇ ਵੀ ਲੱਗੀਆਂ ਹੋਣ, ਭਾਵੇਂ ਉਹਨਾਂ ਦੇ ਵਿੱਚ ਕੋਈ ਸਮਗਲਰ ਸੀ, ਕੋਈ ਹੋਰ ਪਾਸੇ ਸੀ, ਕੋਈ ਲੜਾਈ ਝਗੜੇ ਕਰਨ ਵਾਲੀ ਜਵਾਨੀ ਸੀ, ਪਰ ਉਹਨਾਂ ਦਾ ਗ੍ਰੀਨ ਓਨੈਸਟ ਸੀ।
ਔਰ ਭਾਵੇਂ ਉਹਨਾਂ 'ਚ ਪੁਲਿਸ ਵਾਲੇ ਸੀ। ਔਰ ਉਹਨਾਂ ਨੇ ਜਦੋਂ ਇਹ ਦੇਖਿਆ ਸੁਣਿਆ, ਉਹਨਾਂ ਦੀ ਆਤਮਾ ਨੇ ਉਹਨਾਂ ਨੂੰ ਝੰਜੋੜਿਆ। ਉਹਨਾਂ ਨੇ ਕਿਹਾ ਵੀ ਨਹੀਂ, ਰਸਤਾ ਇਹ ਨਹੀਂ, ਰਸਤਾ ਇਹ ਠੀਕ ਹੈ। ਔਰ ਜਨਰਲ ਲਾਭ ਸਿੰਘ ਜਿਹੜੇ ਨੇ ਉਹਨਾਂ 'ਚੋਂ ਹੀ ਨੇ ਜਿਨ੍ਹਾਂ ਨੇ ਫਿਰ ਆ ਕੇ ਆਪਣੀ ਸਰਵਿਸ ਬੰਦੂਕ, ਰਾਈਫਲ ਔਰ ਕਾਰਤੂਸ ਲਿਆ ਕੇ ਸੰਤਾਂ, ਉਹਨਾਂ ਨੇ ਕਿਹਾ ਜੀ ਬਸ। ਇੱਕ ਅੱਧੀ ਵਾਰੀ ਉਹਨਾਂ ਦੇਖਿਆ, ਉਹਨਾਂ ਨੂੰ ਮਿਲੇ, ਆਉਂਦੇ ਜਾਂਦੇ ਰਹੇ। ਫਿਰ ਉਹਨਾਂ ਨੇ ਕਿਹਾ ਕਿ ਜੀ ਹੁਣ ਤੁਹਾਡੀ ਸੇਵਾ 'ਚ ਹੀ ਹਾਜ਼ਰ ਹੈ। ਸੋ ਅੱਜ ਜਦੋਂ ਅਸੀਂ ਬਹੁਤ ਵਾਰ ਆਪਣੇ ਆਪ ਨੂੰ ਹੀ ਦੇਖਦੇ ਹਾਂ ਕਿ ਭਾਈ ਕਿਸ ਕਿਸਮ ਦਾ ਗ੍ਰਸਤ ਦਾ ਮੋਹ ਹੈ, ਬੱਚਿਆਂ ਦੀਆਂ ਜ਼ਿੰਮੇਵਾਰੀਆਂ, ਔਰ ਸਾਨੂੰ ਲੱਗਦਾ ਹੈ ਕਿ ਬਈ ਬਹੁਤ ਸਾਰਿਆਂ ਨੂੰ ਕਹਿੰਦੇ ਅਸੀਂ ਇਸ ਗੱਲ ਤੋਂ ਫਾਰਗ ਹੋ ਲਈ ਹੈ ਨਾ। ਫਿਰ ਮੇਰਾ ਇਹ ਕਹਿਣਾ ਹੁੰਦਾ, ਮੈਂ ਕਿਹਾ ਜੀ ਕਦੇ ਫਾਰਗ ਨਹੀਂ ਹੋਣਾ। ਕਦੇ ਮੈਂ ਦੇਖਿਆ ਹੀ ਨਹੀਂ ਕੋਈ ਇਹ ਕਹੇ ਜੇ ਕਿ ਹੁਣ ਮੈਂ ਬਿਲਕੁਲ ਫਾਰਗ ਹੋ ਗਿਆ, ਮੇਰੀ ਕੋਈ ਜ਼ਿੰਮੇਵਾਰੀ ਨਹੀਂ ਹੈ। ਇਹ ਇੱਕ ਤੁਹਾਡੀ ਸਟੇਟ ਆਫ ਮਾਈਂਡ ਹੁੰਦੀ ਹੈ। ਜਨਰਲ ਲਾਭ ਸਿੰਘ, ਉਹਨਾਂ ਦੇ ਦੋ ਸਪੁੱਤਰ, ਉਹਨਾਂ ਦੀ ਸਿੰਘਣੀ, ਉਹਨਾਂ ਨੇ ਕਿਹਾ ਜੀ ਮੈਂ ਫਾਰਗ ਹੋ ਗਿਆ। ਉਹ ਆ ਕੇ ਸੰਤਾਂ ਦੇ ਕੋਲ, ਔਰ ਇਹ ਜਿਹੜਾ ਨਾਂ ਹੈ ਲਾਭ ਸਿੰਘ, ਇਹ ਸੰਤਾਂ ਨੇ ਉਹਨਾਂ ਨੂੰ ਦਿੱਤਾ ਕਿ ਭਾਈ ਤੁਸੀਂ ਬੜਾ ਲਾਭ ਪਹੁੰਚਾਣਾ ਪੰਥ ਨੂੰ ਵੀ, ਔਰ ਤੁਹਾਡੀ ਕਰਨੀ ਦੇ ਨਾਲ, ਔਰ ਗੁਰੂ ਨੇ ਤੁਹਾਡੇ ਤੇ ਰਹਿਮਤ ਕਰਨੀ ਹੈ। ਸੋ ਕੁੱਲ ਮਿਲਾ ਕੇ ਅਸੀਂ ਦੇਖਦੇ ਹਾਂ ਕਿ ਬੇਸ਼ੱਕ ਜਦੋਂ ਅਸੀਂ ਅੱਜ ਇਹ ਗੱਲ ਕਰ ਰਹੇ ਹਾਂ, ਉਹਦੇ 'ਚ ਅਸੀਂ ਇੱਕ ਗੱਲ ਬਹੁਤ ਜਿਹੜੀ ਬੜੀ ਕਲੀਅਰਲੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਅਸੀਂ ਕਿਸੇ ਵੀ ਹਿੰਸਾ ਦੇ, ਬੇਲੋੜੀ ਹਿੰਸਾ ਦੇ ਹੱਕ 'ਚ ਨਹੀਂ। ਔਰ ਇਹ ਗੱਲ ਖਾਲਿਸਤਾਨ ਦੇ ਐਲਾਨਨਾਮੇ 'ਚ ਵੀ ਬੜੀ ਸਪਸ਼ਟਤਾ ਦੇ ਨਾਲ ਸੀ ਕਿ ਅਸੀਂ ਅਜਾਈਂ ਲਹੂ ਡੋਲਣ ਦੇ ਹੱਕ ਵਿੱਚ ਨਹੀਂ, ਤੇ ਹਰ ਮਸਲੇ ਦਾ ਹੱਲ ਗੱਲਬਾਤ ਨਾਲ ਚਾਹੁੰਦੇ। ਔਰ ਇਹੀ ਪਹੁੰਚ ਸੰਤ ਭਿੰਡਰਾਂ ਵਾਲਿਆਂ ਦੇ ਵੀ ਸੀ। ਔਰ ਇਸ ਗੱਲ ਦਾ ਧਿਆਨ ਰਿਹਾ ਕਿ ਵੀ ਇਸ ਸਾਰੇ ਦੌਰ ਦੇ ਵਿੱਚ ਕਦੇ ਵੀ ਇਸ ਕਿਸਮ ਦਾ ਐਸਾ ਨਹੀਂ ਹੋਇਆ ਕਿ ਜਿਹਦੇ 'ਚ ਜਿਹੜੇ ਇੰਟਰਨੈਸ਼ਨਲ ਲਾਅ ਨੇ, ਜਿਨ੍ਹਾਂ ਨੂੰ ਅਸੀਂ UN ਚਾਰਟਰ ਆਫ ਹਿਊਮਨ ਰਾਈਟਸ ਦੇ ਥੱਲੇ ਬਣੇ ਹੱਕ ਕਹਿੰਦੇ, ਉਹਨਾਂ ਨੂੰ ਵਾਇਓਲੇਟ ਕੀਤਾ ਹੋਏ ਸਿੰਘਾਂ ਨੇ। ਉਹਨਾਂ ਦੀਆਂ ਆਪਣੀਆਂ ਬਣਾਈਆਂ ਕੈਟਾਂ, ਵਿੱਚ ਵਾੜੀਆਂ ਕੈਟਾਂ ਨੇ ਜ਼ਿਆਦਤੀਆਂ ਕੀਤੀਆਂ, ਬੇਗੁਨਾਹ ਨੂੰ ਮਾਰਿਆ ਔਰ ਉਹ ਸਿੰਘਾਂ ਦੇ ਖਾਤੇ 'ਚ ਪਾਇਆ। ਪਰ ਇਹ ਉਹ ਰੜੇ ਹੋਏ ਸਿੰਘ ਸਨ ਸਿੱਖੀ ਦੀ ਇਸ ਟਕਸਾਲ ਦੇ ਵਿੱਚ, ਸਿੱਖੀ ਦੀ ਮਸ਼ੀਨ ਦੇ ਵਿੱਚ, ਜਿੱਥੇ ਕਿ ਉਹਨਾਂ ਨੂੰ ਬੜਾ ਸਪਸ਼ਟ ਸੀ ਕਿ ਉਹਨਾਂ ਦੀ ਲੜਾਈ ਜ਼ੁਲਮ ਦੇ ਖਿਲਾਫ ਹੈ। ਔਰ ਜੇ ਇੰਡੀਅਨ ਸਟੇਟ ਨੇ ਟੈਰਰ ਦਾ ਸਹਾਰਾ ਲਿਆ, ਔਰ ਇਕੱਲੀ ਜੂਨ 84 ਦੇ ਨਾਲ ਸ਼ੁਰੂ ਨਹੀਂ ਹੋਇਆ, ਜਦੋਂ ਅਸੀਂ ਸ਼ਹਾਦਤ ਦੇਖਦੇ ਹਾਂ ਕਿਵੇਂ ਭਾਈ ਕੁਲਵੰਤ ਸਿੰਘ ਨਾਗੋਕੇ, ਜਿਨ੍ਹਾਂ ਨੂੰ ਜਿਹੜਾ ਉਹ ਖਲਚੀਆਂ, ਉਹ ਟਰੈਕਟਰ ਠੀਕ ਕਰਵਾਉਣ ਆਏ, ਉੱਥੋਂ ਚੁੱਕਿਆ, ਕਿਵੇਂ ਟਾਰਚਰ ਕਰਕੇ ਸ਼ਹੀਦ ਕੀਤਾ। ਸੋ ਇਹ ਜਿਹੜਾ ਟਾਰਚਰ ਦਾ ਦੌਰਾ ਸੀ 1978 ਤੋਂ ਬਾਅਦ, ਇੱਕ ਪਾਸੇ 13 ਸਿੰਘ ਸ਼ਹੀਦ ਕੀਤੇ ਔਰ ਦੂਸਰੇ ਪਾਸੇ ਉਹਨਾਂ ਨੇ ਚੁਣ ਕੇ ਪੰਜਾਬ ਦੇ ਵਿੱਚ ਜਿਹੜੇ ਅੰਮ੍ਰਿਤਧਾਰੀ ਪਰਿਵਾਰ ਸਨ, ਉਹਨਾਂ ਦੀਆਂ ਬੀਬੀਆਂ ਸੀ, ਉਹਨਾਂ ਨੂੰ ਜਿਹੜਾ ਉਹ ਟਾਰਚਰ ਕਰਨਾ ਔਰ ਹੋਰ ਢੰਗ ਤਰੀਕੇ ਅਪਣਾਣੇ ਸ਼ੁਰੂ ਕੀਤੇ। ਸੋ ਇਹ ਦੌਰ ਸੀ ਜਦੋਂ ਕਿ ਜਨਰਲ ਲਾਭ ਸਿੰਘ ਵਰਗੇ ਨੌਜਵਾਨ ਜਿਹੜੇ ਨੇ ਉਹ ਆਪਣੇ ਸਭ ਘਰੇਲੂ ਸੁੱਖ ਛੱਡ ਕੇ ਆ ਕੇ ਸੰਘਰਸ਼ ਦੇ ਵਿੱਚ ਰਲੇ। ਔਰ ਉਹਨਾਂ ਨੇ, ਔਰ ਇਹ ਗੱਲ ਮੈਂ ਸ਼ਾਇਦ ਅੱਗੇ ਵੀ ਮੈਂਸ਼ਨ ਕੀਤੀ, ਜਿਵੇਂ ਭਾਈ ਕੁਲਬੀਰ ਸਿੰਘ ਬੜਾ ਪਿੰਡ ਅਮਰੀਕਾ 'ਚ ਜਦੋਂ ਪਹੁੰਚੇ, ਇੰਡੀਅਨ ਏਜੰਸੀਆਂ ਫੋਲੋ ਕਰ ਰਹੀਆਂ ਸੀ, ਗ੍ਰਿਫਤਾਰ ਹੋਏ ਔਰ ਉਹਨਾਂ ਦੇ ਖਿਲਾਫ 32-33 ਕੇਸ ਜਿਹੜੇ ਨੇ ਉਹ ਸੈਪ ਕੀਤੇ ਗਏ। ਔਰ ਉਹਨਾਂ 'ਚ ਸ਼ਾਇਦ 28 ਜਾਂ 29 ਕੇਸ ਸੀ। ਪੁਲਿਸ ਦੇ ਉੱਤੇ ਹਮਲਾ, CRPF ਤੇ ਹਮਲਾ, 13-14 ਸਾਲ ਉਹ ਕੇਸ ਲੜੇ। ਸਿਰਫ 3 ਕੇਸ ਜਿਹੜੇ ਸੀ ਉਹ ਸਟੈਂਡ ਕੀਤੇ ਕੋਰਟ, ਜਿਨ੍ਹਾਂ ਥੱਲੇ ਉਹਨਾਂ ਦੀ ਐਕਸਟ੍ਰੈਡੀਸ਼ਨ ਹੋਈ। ਹਾਲਾਂਕਿ ਉਹ ਕੇਸ ਵੀ ਸਟੈਂਡ ਨਹੀਂ ਹੋਏ ਉੱਥੇ ਜਾ ਕੇ, ਔਰ ਉਹਨਾਂ ਦੀ ਰਿਲੀਜ਼ ਹੋਈ ਕੁਝ ਸਾਲਾਂ ਬਾਅਦ। 29 ਕੇਸ ਜਿਹੜੇ ਸੀ, ਜਿਹੜੇ ਪੁਲਿਸ ਔਰ CRPF ਤੇ ਹਮਲੇ ਦੇ ਸੀ, ਉਹ ਜੱਜਾਂ ਨੇ ਕਿਹਾ ਕਿ ਵੀ ਜਦੋਂ ਸਟੇਟ ਨੇ ਅਟੈਕ ਕੀਤਾ ਤੇ ਤੁਹਾਡਾ ਹੱਕ ਬਣਦਾ ਹੈ ਕਿ ਵੀ ਤੁਸੀਂ ਆਰਮਡ ਰੈਜ਼ਿਸਟੈਂਸ ਕਰੋ ਜੇ ਤੁਹਾਡੇ ਉੱਤੇ ਫੌਜੀ ਹਮਲਾ ਹੋਇਆ। ਸੋ ਉਹਨਾਂ ਦੇ ਵਿੱਚ ਜਿਹੜੇ ਵੀ ਕੋਈ ਮਾਰੇ ਗਏ ਜਾਂ ਦੂਜੇ, ਉਹਨਾਂ ਨੂੰ ਉਹਨਾਂ ਨੇ ਕਿਹਾ ਵੀ ਵਾਰ ਦੀ ਸਿਚੁਏਸ਼ਨ ਸੀ, ਜੇ ਉਹਨਾਂ ਨੇ ਸਟੇਟ ਟੈਰਰ ਸੀ ਤੇ ਫਿਰ ਤੁਹਾਡਾ ਵੀ ਇਹ ਜਿਹੜਾ ਰਾਈਟ ਬਣਦਾ। ਹਾਂ, ਬੇਗੁਨਾਹ ਨੂੰ ਮਾਰਨਾ ਜਿਹੜਾ, ਔਰ ਜਦੋਂ ਅਸੀਂ ਜਨਰਲ ਲਾਭ ਸਿੰਘ ਦੀ ਗੱਲ ਕਰਦੇ ਹਾਂ, ਔਰ ਮੈਂ ਆਈਕੋਨਿਕ ਫਿਗਰ ਕਿਹਾ, ਇਹ ਉਹਨਾਂ ਫਿਊ ਪਰਸਨੈਲਿਟੀਜ਼ ਚੋਂ ਨੇ ਜਿਨ੍ਹਾਂ ਨੂੰ ਇਹ ਮਾਣ ਹਾਸਲ ਹੋਇਆ ਕਿ ਆਚਰਣ ਦੇ ਉੱਚੇ, ਕਿਸੇ ਪ੍ਰਤੀ ਕੋਈ ਵੈਰ ਭਾਵਨਾ ਨਹੀਂ, ਸਿਰਫ ਦੁਸ਼ਟ ਸਬਨ ਕੋ ਮੂਲ ਉਪਾਰੰਗ, ਜਿਵੇਂ 10ਵੇਂ ਪਾਤਸ਼ਾਹ ਨੇ ਆਪਣੇ ਜੀਵਨ ਦਾ ਮਨੋਰਥ ਦਿੱਤਾ ਸੀ, ਇਹੀ ਸਿੰਘਾਂ ਦੇ ਹਿੱਸੇ ਆਇਆ ਕਿ ਭਾਈ ਜਿਸ ਨੂੰ ਅਸੀਂ ਖਾਲਸੇ ਦਾ ਕਰੈਕਟਰ ਕਹਿੰਦੇ ਕਿ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਔਰ ਇਹ ਵੈਲ ਵਿਦਨ ਦਾ ਇੰਟਰਨੈਸ਼ਨਲ ਐਂਬਿਟ, ਇੰਟਰਨੈਸ਼ਨਲ ਲਾਅ ਦੇ ਐਂਬਿਟ 'ਚ ਹੈ। ਔਰ ਉਹਨਾਂ ਨੇ ਨਾ ਸਿਰਫ ਇਸ ਦੌਰ ਦੇ ਵਿੱਚ
80ਵੇਂ ਦੇ ਦੌਰ 'ਚ ਜੂਨ 84 ਤੋਂ ਪਹਿਲਾਂ ਪੂਰੀ ਉਹਨਾਂ ਨੇ ਜਿਹੜੀ ਹੈ ਸੇਵਾ ਕੀਤੀ ਸੰਘਰਸ਼ ਦੇ ਵਿੱਚ। ਜੂਨ 84 ਜਿਸ ਦੇ ਬਾਰੇ ਜਦੋਂ ਮਾਰਕ ਟਲੀ ਔਰ ਸਤੀਸ਼ ਜੈਕਬ ਅੰਮ੍ਰਿਤਸਰ ਮਿਸਿਸ ਗਾਂਧੀ ਦੀ ਲਾਸਟ ਬੈਟਲ ਕਹਿੰਦੇ ਨੇ ਔਰ ਦੁਸ਼ਮਣ ਦਾ ਜਰਨੈਲ ਕਹਿੰਦਾ ਕਿ ਦੇ ਫੌਟ ਟੂ ਦਾ ਲਾਸਟ ਬ੍ਰੈਥ ਐਂਡ ਬੁਲਟ। ਸੋ ਜਨਰਲ ਲਾਭ ਸਿੰਘ ਉਹਨਾਂ ਯੋਧਿਆਂ ਦੇ ਵਿੱਚ ਸ਼ਾਮਲ ਸਨ ਜਿਹੜੇ 5 ਤੇ 6 ਜੂਨ ਦੀ ਅਖੀਰਲੀ ਲੜਾਈ ਵੀ ਜਿਹੜੀ ਟੈਂਕਾਂ ਤੋਪਾਂ ਦੀ ਫਾਈਨਲ ਟੈਂਕਾਂ ਦੇ ਆਮਦ ਦੇ ਨਾਲ ਲੜਾਈ ਲੜੀ ਗਈ ਉਹਦਾ ਵੀ ਹਿੱਸਾ ਸਨ ਔਰ ਉਹਨਾਂ ਨੇ ਪੂਰੀ ਜਿਹੜਾ ਉਹ ਆਪਣਾ ਜੁਝਾਰੂਪੁਣਾ ਜਿਹੜਾ ਟੂ ਦਾ ਫੁੱਲ ਉਹ ਸ਼ੋਅ ਕੀਤਾ। ਲੇਕਿਨ ਉਸ ਸਵੇਰ ਜਦੋਂ ਕਿ ਸੰਤਾਂ ਦੀ ਸ਼ਹਾਦਤ ਹੁੰਦੀ ਹੈ ਉਹਨਾਂ ਨੇ ਇਹਨਾਂ ਯੋਧਿਆਂ ਨੂੰ ਕਿਹਾ ਕਿ ਭਾਈ ਤੁਸੀਂ ਇੱਥੋਂ ਨਿਕਲ ਜਾਓ, ਹੁਣ ਤੁਸੀਂ ਆਪਣਾ ਜਿਹੜਾ ਉਹ ਪਿਆਰ ਪੁਗਾਇਆ ਗੁਰੂ ਦੇ ਨਾਲ ਔਰ ਸੰਘਰਸ਼ ਨੂੰ ਜਾਰੀ ਰੱਖੋ। ਔਰ ਉਸ ਨਿਕਲਣ ਦੇ ਯਤਨ ਦੇ ਵਿੱਚ ਹੀ ਕਿਉਂਕਿ ਬੈਕ ਦੇ ਉੱਤੇ ਬਹੁਤ ਸਾਰੀਆਂ ਗਲੀਆਂ ਗੁੜੀਆਂ ਚੋਂ ਇਹ ਪੁਲਿਸ ਤੇ ਕਾਬੂ ਆ ਗਏ ਔਰ ਉੱਥੋਂ ਫੜ ਕੇ ਇਹਨਾਂ ਨੂੰ ਜੋਧਪੁਰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਔਰ ਇਸ ਲੈਵਲ ਦਾ ਜਨਰਲ ਔਰ ਜਿਹੜੇ ਕਿ ਉਹਨਾਂ ਦੀ ਸੇਵਾ ਸੀ ਉਹਨਾਂ ਦੇ ਉੱਤੇ ਕੀ ਨਹੀਂ ਗੁਜ਼ਰੀ ਹੋਏਗੀ, ਕਿਸ ਕਿਸਮ ਦਾ ਟਾਰਚਰ ਉਹਨਾਂ ਦਾ ਹੋਇਆ ਹੋਏਗਾ, ਇਹ ਜਿਹੜਾ ਸਮਝਣਾ ਕੋਈ ਔਖਾ ਕੰਮ ਨਹੀਂ। ਔਰ ਜੋਧਪੁਰ 'ਚ ਰਹਿੰਦਿਆਂ ਵੀ ਉਹ ਇੱਕ ਆਈਕੋਨਿਕ ਫਿਗਰ ਸੀ ਆਪਣੇ ਸਾਥੀਆਂ ਦੇ ਨਾਲ ਔਰ ਇੱਕ ਕੇਸ ਜਿਹੜਾ ਜਲੰਧਰ ਦੇ ਵਿੱਚ ਉਹਨਾਂ ਦੇ ਖਿਲਾਫ ਰਜਿਸਟਰ ਹੋਇਆ ਸੀ ਰਮੇਸ਼ ਚੰਦਰ ਦਾ, ਉਸ ਮਾਮਲੇ ਦੇ ਵਿੱਚ ਉਹਨਾਂ ਨੂੰ ਜਲੰਧਰ 'ਚ ਰੱਖਿਆ ਹੋਇਆ ਸੀ, ਕਚਹਿਰੀਆਂ ਦੇ ਵਿੱਚ ਲਿਆਂਦਾ ਔਰ ਉੱਥੋਂ ਉਹਨਾਂ ਨੂੰ ਜਿਹੜੇ ਸਿੰਘਾਂ ਨੇ ਭਾਈ ਮਨਵੀਰ ਸਿੰਘ ਚਿਹੜੂ ਇੱਕ ਗੱਲ ਦਾ ਧਿਆਨ ਰਿਹਾ ਕਿ ਵੀ ਜਦੋਂ ਵੀ ਕਿਸੇ ਸੰਘਰਸ਼ ਦਾ ਜ਼ਿਕਰ ਹੁੰਦਾ ਹੈ ਤੇ ਫਿਰ ਜਿਹੜੀ ਫੋਰਸ ਦਾ ਨਾਂ ਹੁੰਦਾ ਹੈ, ਜਿਵੇਂ ਬੇਸ਼ੱਕ ਸੁਭਾਸ਼ ਚੰਦਰ ਬੋਸ ਜਾਂ ਆਜ਼ਾਦ ਹਿੰਦ ਫੌਜ ਦੀ ਕੰਟਰੀਬਿਊਸ਼ਨ ਨੂੰ ਕਾਂਗਰਸ ਜਾਂ ਗਾਂਧੀਵਾਦੀਆਂ ਨੇ ਨਹਿਰੂ ਨੇ ਕਦੇ ਤਸਲੀਮ ਨਹੀਂ ਕੀਤਾ, ਪਰ ਅੱਜ ਵੀ ਜਦੋਂ ਭਾਰਤੀ ਆਜ਼ਾਦੀ ਦਾ ਇਤਿਹਾਸ ਪੜ੍ਹਿਆ ਜਾਂਦਾ ਹੈ ਆਜ਼ਾਦ ਹਿੰਦ ਫੌਜ ਦਾ ਜ਼ਿਕਰ ਹੁੰਦਾ। ਇਸੇ ਤਰ੍ਹਾਂ ਖਾਲਿਸਤਾਨ ਕਮਾਂਡੋ ਫੋਰਸ ਇਹ ਸਾਡੀ ਮੁੱਢਲੀ ਫੋਰਸ ਹੈ ਜਿਹਦਾ ਜ਼ਿਕਰ ਖਾਲਿਸਤਾਨ ਦੇ ਐਲਾਨਨਾਮੇ ਦੇ ਵਿੱਚ ਵੀ ਹੈ ਔਰ ਉਹਦੇ ਪਹਿਲੇ ਜਨਰਲ ਜਿਨ੍ਹਾਂ ਦਾ ਬੇਸ਼ੱਕ ਪਰਿਵਾਰਕ ਨਾਂ ਜਾਂ ਸੰਗਤ 'ਚ ਰੱਖਿਆ ਨਾਂ ਮਨਵੀਰ ਸਿੰਘ ਚਿਹੜੂ ਸੀ, ਪਰ 18ਵੀਂ ਸਦੀ ਦੇ ਜਨਰਲ ਹਰੀ ਸਿੰਘ ਨਲੂਆ ਨੂੰ ਦੀ ਬਹਾਦਰੀ ਦੇ ਸਨਮੁਖ ਉਹਨਾਂ ਨੂੰ ਜਿਹੜਾ ਜਨਰਲ ਹਰੀ ਸਿੰਘ ਕਰਕੇ ਸੰਬੋਧਨ ਕੀਤਾ ਜਾਂਦਾ ਸੀ ਜਾਂ ਉਹਨਾਂ ਦਾ ਉਹ ਨਾਂ ਸੀ ਔਰ ਇਹ ਮੈਂਸ਼ਨ ਹੈ ਕਿ ਉਹ ਸਾਡੀ ਜਿਹੜੀ ਹੈ ਭਵਿੱਖ ਦੀ ਖਾਲਿਸਤਾਨ ਡਿਫੈਂਸ ਫੋਰਸਿਸ ਦਾ ਨਿਊਕਲੀਅਸ ਹੋਏਗੀ ਔਰ ਜ਼ਾਹਰ ਹੈ ਕਿ ਭਾਈ ਮਨਵੀਰ ਸਿੰਘ ਚਿਹੜੂ ਜਾਂ ਜਨਰਲ ਹਰੀ ਸਿੰਘ ਦੀ ਕਮਾਂਡ ਥੱਲੇ ਜਨਰਲ ਲਾਭ ਸਿੰਘ ਹੋਰਾਂ ਨੂੰ ਜਲੰਧਰ ਕਚਹਿਰੀਆਂ ਚੋਂ ਸਿੰਘ ਛੁਡਾ ਕੇ ਲੈ ਗਏ ਔਰ ਉਸ ਤੋਂ ਬਾਅਦ ਜਿਹੜਾ ਬੇਸ਼ੱਕ ਉਹਦੇ 'ਚ ਕੁਝ ਇਨੋਸੈਂਟਸ ਮਾਰੇ ਗਏ ਉਹਦਾ ਉਹਨਾਂ ਨੇ ਰਿਗਰੈਟ ਵੀ ਕੀਤਾ, ਪਰ ਕਈ ਵਾਰ ਤੁਹਾਡੇ ਜਦੋਂ ਕਿ ਜਵਾਬੀ ਕਾਰਵਾਈਆਂ ਹੁੰਦੀਆਂ ਨੇ ਸੋ ਇਸ ਕਿਸਮ ਦਾ ਹੀ ਕੁਝ ਪਾਰਟ ਬਣ ਜਾਂਦਾ ਔਰ ਭਾਈ ਮਨਵੀਰ ਸਿੰਘ ਚਿਹੜੂ ਦੀ ਸ਼ਹਾਦਤ ਜਿਹੜਾ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਦੀ ਸ਼ਹਾਦਤ ਬਾਰੇ ਵੀ ਉਹ ਤਾਂ ਕਦੇ ਪਤਾ ਨਹੀਂ ਲੱਗਾ ਵੀ ਕਿਵੇਂ ਉਹਨਾਂ ਨੂੰ ਗਾਇਬ ਕੀਤਾ, ਪਰ ਉਹਨਾਂ ਦੀ ਗ੍ਰਿਫਤਾਰੀ ਹੋਈ ਔਰ ਉਹਨਾਂ ਤੋਂ ਬਾਅਦ ਜਨਰਲ ਲਾਭ ਸਿੰਘ ਕਮਾਂਡੋ ਫੋਰਸ ਦੇ ਜਨਰਲ ਬਣੇ। ਉਹਨਾਂ ਨੇ ਬੜੇ ਜਿਹੜੇ ਨੇ ਹਿਸਟੋਰੀਕਲ ਕਾਰਨਾਮੇ ਕੀਤੇ ਔਰ ਜਿਵੇਂ ਮੈਂ ਕਿਹਾ ਕਿ ਵੀ ਜਦੋਂ ਮੁਲਕ ਆਜ਼ਾਦ ਹੁੰਦੇ ਨੇ ਫਿਰ ਤੁਸੀਂ ਆਪਣੇ ਜਰਨੈਲਾਂ ਦੀਆਂ ਕਹਾਣੀਆਂ ਨੂੰ ਡਾਕੂਮੈਂਟਰੀਜ਼ ਬਣਾਓ, ਫਿਲਮਸ ਬਣਾਓ, ਉਹਨਾਂ ਤੇ ਨਾਵਲ ਲਿਖੇ ਜਾਂਦੇ ਨੇ, ਉਹਨਾਂ ਤੇ ਸਾਹਿਤ ਰਚਿਆ ਜਾਂਦਾ ਹੈ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿਸ ਨੂੰ ਈਵਨ ਮੀਡੀਆ ਜਾਂ ਪੁਲਸੀਏ ਆਪਣੀ ਪ੍ਰੈਸ ਕਾਨਫਰੰਸ ਪਹਿਲਾਂ ਸੁੱਖਾ ਸਿਪਾਹੀ ਕਰਕੇ ਐਡਰੈਸ ਕਰਦੇ ਸੀ, ਉਹਨਾਂ ਨੇ ਆਪਣੀ ਜਿਹੜੀ ਬਹਾਦਰੀ ਦੇ ਨਾਲ ਆਪਣੇ ਕਰੈਕਟਰ ਦੇ ਨਾਲ ਉਹ ਮੁਕਾਮ ਹਾਸਲ ਕੀਤਾ ਕਿ ਉਹਨਾਂ ਨੂੰ ਦੁਸ਼ਮਣ ਦਾ ਜਿਹੜਾ ਮੀਡੀਆ ਸੀ ਜਾਂ ਦੂਜਾ ਸੀ ਜਦੋਂ ਉਹਨਾਂ ਦੀ ਸ਼ਹਾਦਤ ਵੀ ਹੋਈ ਔਰ ਉਸ ਤੋਂ ਪਹਿਲਾਂ ਵੀ ਉਹ ਜਨਰਲ ਲਾਭ ਸਿੰਘ ਕਰਕੇ ਐਡਰੈਸ ਕਰਦੇ ਸੀ। ਜਿਵੇਂ ਇੱਕ ਪਾਸੇ ਭਾਰਤੀ ਫੌਜ ਦਾ ਜਨਰਲ ਹੋਏ, ਦੂਸਰੇ ਪਾਸੇ ਖਾਲਿਸਤਾਨੀ ਫੋਰਸਿਸ ਦਾ ਜਨਰਲ ਹੋਏ ਜਿਹੜੇ ਕਿ ਆਪਣੀ ਆਜ਼ਾਦੀ ਦੇ ਲਈ ਜੂਝ ਰਹੇ ਸੀ ਔਰ ਉਹਨਾਂ ਨੇ ਉਹ ਸਾਰੇ ਪੀਰੀਅਡ 'ਚ ਔਰ ਜਿੱਦਨ ਕਿਉਂਕਿ ਕੁਦਰਤਨ ਇਹ ਉਹ ਦਿਨ ਜਿੱਦਨ 12 ਜੁਲਾਈ ਨੂੰ ਉਹਨਾਂ ਦੀ ਸ਼ਹਾਦਤ ਹੁੰਦੀ ਹੈ, ਪੰਜਾਬ ਭਰ ਦੇ ਵਿੱਚ ਕਿਸੇ ਸਿੱਖ ਦੇ ਘਰ ਦੇ ਵਿੱਚ ਰੋਟੀ ਨਹੀਂ ਸੀ ਪੱਕੀ, ਸਡਨਲੀ ਆਟੋਮੈਟਿਕਲੀ ਬੰਦ ਵੀ ਸੀ ਔਰ ਜਿਵੇਂ ਉਹਨਾਂ ਦੀ ਡੈੱਡ ਬਾਡੀ ਭਾਵੇਂ ਸੜਕ ਦੇ ਉੱਤੇ ਰੱਖੀ ਹੋਈ ਸੀ ਇਹ ਦੱਸਣ ਦੇ ਲਈ ਕਿਉਂਕਿ ਉਹ ਪੁਲਿਸ ਆਪਣੀ ਡਿਸਪਲੇ ਕਰ ਰਹੀ ਸੀ ਬਹਾਦਰੀ ਨੂੰ, ਪਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਇਵੇਂ ਪਰਿਕਰਮਾ ਕਰਕੇ ਗੁਜ਼ਰ ਰਹੇ ਸੀ ਕਿ ਇੱਕ ਬਹੁਤ ਵੱਡਾ ਨਾਇਕ ਉਹਨਾਂ ਤੋਂ ਵਿਛੜ ਗਿਆ ਔਰ ਇਹ ਬਾਅਦ ਚ ਮੀਡੀਆ 'ਚ ਖਬਰਾਂ ਸੀ ਕਿ ਈਵਨ ਕੁਝ ਫੌਜੀ ਸਿੰਘ ਵੀ ਜਿਹੜੇ ਫੌਜੀ ਯੂਨੀਫਾਰਮ 'ਚ ਸੀ ਉਹ ਵੀ ਉੱਥੇ ਉਹਨਾਂ ਦੇ ਸੰਸਕਾਰ ਦੇ ਮੌਕੇ ਬਾਅਦ ਜਦੋਂ ਹੁੰਦਾ ਉਹ ਪਹੁੰਚਦੇ ਨੇ ਔਰ ਉੱਥੇ ਵੀ ਪਹੁੰਚਦੇ ਨੇ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਟ੍ਰਿਬਿਊਟ ਹੈ ਕਿ ਇੰਨੇ ਵਰੇ ਬੀਤਣ ਬਾਅਦ ਵੀ ਜਦੋਂ ਅਸੀਂ ਦੇਖਦੇ
ਕਿ ਸਰਕਾਰ ਨੇ ਕੀ ਨਹੀਂ ਕੀਤਾ ਮੂਵਮੈਂਟ ਨੂੰ ਬਦਨਾਮ ਕਰਨ ਲਈ। ਅੱਤਵਾਦੀ, ਅਲਗਾਵਵਾਦੀ, ਉਗਰਵਾਦੀ, ਫਰਜ਼ੀ ਕਹਾਣੀਆਂ ਘੜ ਕੇ, ਫਰਜ਼ੀ ਔਰਤਾਂ ਖੜੀਆਂ ਕਰਕੇ ਉਹਨਾਂ ਦੇ ਉੱਤੇ ਜਿਹੜੇ ਸਿੰਘ ਜੂਝਣ ਵਾਲੇ ਸੀ ਸੰਘਰਸ਼ ਦੇ, ਉਹਨਾਂ ਦੇ ਉੱਤੇ ਆਚਰਣਕ ਜਿਹੜੇ ਨੇ ਉਹ ਲਾਂਛਨਬਾਜ਼ੀ ਕੀਤੀ, ਦੂਸ਼ਣਬਾਜ਼ੀ ਕੀਤੀ। ਪਰ ਇਹਦੇ ਬਾਵਜੂਦ ਜਿਹੜੀਆਂ ਸ਼ਖਸੀਅਤਾਂ ਇਸ ਕਦਰ ਮਕਬੂਲ ਹੋ ਚੁੱਕੀਆਂ ਸੀ ਜਾਂ ਹੋਈਆਂ ਕਿ ਉਹ ਜਿਵੇਂ ਹਰ ਵਰ੍ਹਾ ਬੀਤਣ ਤੋਂ ਬਾਅਦ ਉਹਨਾਂ ਬਾਰੇ ਜਿੰਨੀ ਜਾਣਕਾਰੀ ਬਾਹਰ ਆਉਂਦੀ ਹੈ ਉਸ ਦੇ ਨਾਲ ਉਹਨਾਂ ਦਾ ਕੱਦ ਹੋਰ ਵੀ ਵੱਡਾ ਹੁੰਦਾ ਜਾਂਦਾ ਹੈ। ਔਰ ਅਸੀਂ ਅੱਜ ਦਾ ਇਹ ਪ੍ਰੋਗਰਾਮ ਆਪਣੇ ਇਸ ਬਹਾਦਰ ਯੋਧੇ, ਬਹਾਦਰ ਨਾਇਕ, ਕਥਨੀ ਔਰ ਕਰਨੀ ਦੇ ਸੂਰੇ ਜਨਰਲ ਲਾਭ ਸਿੰਘ ਦੇ ਨਾਂ ਕਰਦੇ। ਔਰ ਅਸੀਂ ਇਹ ਜਿਹੜੇ ਸਾਡੇ ਵਰਗੇ ਕੱਚੇ ਪਿੱਲੇ ਕਿਸਮ ਦੇ ਲੋਕ ਅੱਜ ਵੀ, ਔਰ ਜਦੋਂ ਅਸੀਂ ਦੇਖਦੇ ਹਾਂ ਕਿ ਇਹਨਾਂ ਮੁੱਠੀ ਭਰ ਸਿੰਘਾਂ ਨੇ ਕਿਵੇਂ ਵੇਲੇ ਦੀ ਹਕੂਮਤ ਦੇ ਦੰਦ ਖੱਟੇ ਕੀਤੇ, ਕਿਵੇਂ ਵੱਡੀਆਂ ਵੱਡੀਆਂ ਕਮਾਂਡਸ ਵਾਲੀ ਪੁਲਿਸ, ਆਈਜੀ, ਡੀਆਈਜੀ, ਐਸਐਸਪੀ, ਐਸਪੀ, ਉਹਨਾਂ ਦੇ ਵਾਰ ਰੂਮ, ਉਹਨਾਂ ਦੇ ਬੈਕ ਐਂਡ ਕਾਲ ਦੇ ਉੱਤੇ ਫੌਜ, ਬੀਐਸ, ਕਿੰਨਾ ਕੁ ਪੰਜਾਬ ਹੈ, ਪਰ ਇਹਦੇ ਬਾਵਜੂਦ ਕਿਵੇਂ ਉਹ ਵਿਚਰੇ, ਕਿਵੇਂ ਉਹਨਾਂ ਦੀ ਬਹਾਦਰੀ ਦੀਆਂ ਧਾਕਾਂ ਸਨ। ਔਰ ਕਿਵੇਂ ਈਵਨ ਇਹ ਨਹੀਂ ਹੈ, ਜਦੋਂ ਅਸੀਂ ਗੱਲ ਕਰਦੇ ਹਾਂ ਪੰਜਾਬ ਪੁਲਿਸ ਦੇ ਵਿੱਚ ਵੀ ਵੱਡੀ ਗਿਣਤੀ 'ਚ ਉਹ ਲੋਕ ਸਨ ਜਿਨ੍ਹਾਂ ਨੂੰ ਇਹ ਗੱਲ ਦਾ ਮਾਣ ਵੀ ਸੀ ਕਿ ਭਾਈ ਸਾਡਾ ਬੰਦਾ ਜਿਹੜਾ ਉਹਨੇ ਇੰਨਾ ਪੰਥ ਦੇ ਲਈ ਕੀਤਾ। ਔਰ ਇਹ ਵੀ ਇੱਕ ਕਾਰਨ ਸੀ ਜਿਹੜੀ ਜਦੋਂ ਅਸੀਂ ਦੇਖਦੇ ਹਾਂ ਕਿ ਜੇ ਤੁਹਾਡੇ ਆਪਣੇ ਕਾਡਰ 'ਚ ਸਿੰਪਥੀ ਨਾ ਹੋਏ ਤੇ ਸਰਵਾਈਵਲ ਨਹੀਂ ਹੁੰਦੀ। ਔਰ ਇਹ ਵੀ ਹੁੰਦਾ ਰਿਹਾ ਕਈ ਵਾਰ, ਇਹ ਕਹਾਣੀਆਂ ਬਹੁਤ ਸਾਰੀਆਂ ਮੈਂ ਹੁਣ ਇਸ ਫੋਰਮ ਤੋਂ ਨਹੀਂ ਡਿਸਕਸ ਕਰ ਸਕਦਾ, ਇਹ ਭਵਿੱਖ ਦੇ ਲਈ ਨੇ ਜਦੋਂ ਕਿ ਸਾਡਾ ਮੁਲਕ ਹੋਏਗਾ ਔਰ ਇਹਨਾਂ ਦੀਆਂ ਕਹਾਣੀਆਂ ਸੁਣਾਈਆਂ ਜਾਣਗੀਆਂ ਕਿ ਐਸਾ ਵੀ ਹੁੰਦਾ ਰਿਹਾ ਕਿ ਜੇ ਕਿਸੇ ਨਾਕੇ ਤੇ ਕੋਈ ਪੁਲਿਸ ਦੀ ਟੁਕੜੀ ਹੈ ਔਰ ਦੂਸਰਾ ਔਰ ਜਨਰਲ ਸਾਹਿਬ ਲੰਘ ਰਹੇ ਨੇ, ਉਹਨਾਂ ਨੇ ਜਿਹੜਾ ਉਹ ਪਛਾਣ ਵੀ ਲਿਆ ਔਰ ਉਹ ਸੈਲੂਟ ਮਾਰ ਕੇ ਜਿਹੜਾ ਉਹਨਾਂ ਨੂੰ ਕਰ ਰਹੇ, ਉਹਨਾਂ ਨੂੰ ਮਾਣ ਸੀ ਕਿ ਭਾਈ ਇਹ ਸਾਡਾ ਜਨਰਲ ਹੈ। ਸੋ ਇਹ ਹੈ। ਔਰ ਜਦੋਂ ਤੁਸੀਂ ਇਸ ਲੈਵਲ ਦੇ ਕਰੈਕਟਰ ਦੇਖਦੇ ਹੋ ਤੇ ਫਿਰ ਤੁਸੀਂ ਸੰਘਰਸ਼ ਨੂੰ, ਜਦੋਂ ਅਸੀਂ ਭਵਿੱਖ ਦੀ ਗੱਲ ਕਰਦੇ ਹਾਂ, ਇਹ ਆਈਕੋਨਿਕ ਫਿਗਰਸ ਨੇ, ਇਹ ਬੇਅੰਤ ਸਿੰਘ, ਸਤਵੰਤ ਸਿੰਘ, ਜੰਦਾ, ਸੁੱਖਾ, ਦਿਲਾਵਰ ਸਿੰਘ, ਜਨਰਲ ਲਾਭ ਸਿੰਘ, ਭਾਈ ਗੁਰਜੰਟ ਸਿੰਘ, ਬੁੱਧ ਸਿੰਘ ਵਾੜਾ, ਰਿਸ਼ਪਾਲ ਸਿੰਘ ਛੰਦੜਾ, ਇਹ ਉਹ ਕਰੈਕਟਰ ਨੇ ਜਿਨ੍ਹਾਂ ਨੂੰ ਬਾਰ-ਬਾਰ ਜਦੋਂ ਤੁਸੀਂ ਉਹਨਾਂ ਦੇ ਵੱਲ ਦੇਖਦੇ ਹੋ, ਉਹਨਾਂ ਦੇ ਚਿਹਰਿਆਂ ਵੱਲ ਦੇਖਦੇ ਹੋ, ਉਹਨਾਂ ਦੀਆਂ ਤਸਵੀਰਾਂ ਰਾਹੀਂ, ਤਾਂ ਫਿਰ ਵੀ ਤੁਹਾਨੂੰ ਲੱਗਦਾ ਵੀ ਇਹ ਜਿਵੇਂ ਰੱਬ ਨੇ ਇਹਨਾਂ ਦੇ ਨੈਣ ਨਕਸ਼ ਵੀ ਖਾਸ ਚਿਜ਼ਲ ਕੀਤੇ, ਉਹਨਾਂ ਦੀਆਂ ਅੱਖਾਂ 'ਚ ਕਿਤੇ ਜਮਾਲ ਹੈ, ਕਿਤੇ ਜਲਾਲ ਹੈ, ਉਹ ਨੂਰ ਝਲਕਦਾ ਹੈ। ਔਰ ਸ਼ਾਇਦ ਇਹ ਖੂਬਸੂਰਤ ਰੂਹਾਂ ਜਿਹੜੀਆਂ ਨੇ ਉਹ ਆਈਆਂ ਹੀ ਇੰਨਾ ਕਿ ਉਹਨਾਂ ਨੂੰ ਸਰੀਰ ਤਾਂ ਐਵੇਂ ਸੀ ਜਿਵੇਂ ਉਹਨਾਂ ਨੇ ਇੱਕ ਕੱਪੜਾ ਪਾਇਆ ਉਸ ਰੂਹ ਦੇ ਉੱਤੇ, ਔਰ ਉਸ ਰੂਹ ਨੇ ਆਪਣਾ ਹੁਸਨ ਵਖੇਰਿਆ, ਆਪਣਾ ਜਲਾਲ ਪ੍ਰਗਟ ਕੀਤਾ ਔਰ ਫਿਰ ਕਲਗੀਧਰ ਪਿਆਰੇ ਦੀ ਗੋਦ ਵਿੱਚ ਉਹਨਾਂ ਨੂੰ ਜਿਹੜੀ ਆ ਉਹ ਥਾਂ ਮਿਲੀ। ਸੋ ਅਸੀਂ ਅੱਜ ਦਾ ਦਿਨ ਜਨਰਲ ਲਾਭ ਸਿੰਘ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।